मक्खन जट पंजाबी चैनल वालों तमाम सुनने वालियां नूं अस्सलामु अलैकुम। तो आलम लोहार ने कहा सी कि वाह वाह मौज जवानी वाली शहद ते गुड़ तो मिठी। वाह वाह मौज जवानी वाली शहद ते गुड़ तो मिठी। ते आई जवानी नूं हर कोई वेंदा आ जांदी किसे नहीं डिठी। ते की मुनियाद आ बंदिया तेरी, मुनियाद आ तेरी मिट्टी। की बंदिया मुनियाद आ तेरी, मुनियाद आ तेरी मिट्टी। ते जुस्सा लोको कंब गया जदों कबर हनेरी डिठी। तो हजरात ग्रामी अज असी बाबा नबी बख्श उर्फ बाबा नब्बो जिहदी इस टाइम उम्र 110 साल तो उत्ते आ, 110 साल तो भी उम्र उत्ते आ। ਉਹਦੇ ਨਾਲ ਅਸੀਂ ਅੱਜ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ, ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੇ ਨਾਲੇ ਜਿੱਥੋਂ ਤੱਕ ਆਵਾਜ਼ ਜਾਵੇ, ਵੀਡੀਓ ਜਾਵੇ, ਇਹ ਬਾਬਾ ਕੋਈ ਪਿਛਲੇ ਦਿਨਾਂ ਤੋਂ ਕੁਝ ਬਿਮਾਰ ਆ। ਅੱਲਾ ਦੀ ਜ਼ਾਤ ਇਹਨੂੰ ਸਿਹਤ ਆਜਲਾ ਕਾਮਲਾ ਵੀ ਅਤਾ ਕਰੇ ਤੇ ਮਜ਼ੀਦ ਤੁਹਾਡੀ ਦਿਲਚਸਪੀ ਵਾਸਤੇ ਅਸੀਂ ਇਹਨਾਂ ਨਾਲ ਗੱਲਾਂ ਵੀ ਕਰਦੇ ਹਾਂ। ਅੱਛਾ ਬਾਬਾ ਜੀ, ਸਭ ਤੋਂ ਪਹਿਲੇ ਤੁਸੀਂ ਇਹ ਦੱਸੋ ਵੀ ਜਦੋਂ ਪਾਕਿਸਤਾਨ ਬਣਿਆ ਵਾ ਉਦੋਂ ਤੂੰ ਕਿਹੜੇ ਕਿਹੜੇ ਕੰਮ ਕਰਦਾ ਸੀ? ਉਦੋਂ ਤੇਰੀ ਉਮਰ ਕਿੰਨੀ ਕੁ ਸੀ? ਹੜ ਜੋਤਰਾ ਵਾਹ ਲੈਂਦਾ ਸੀ, ਨਹੀਂ ਵਾਹ ਲੈਂਦਾ? ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਨਾ, ਖੱਤੀ ਦੇ ਸਿੱਖ ਗਏ ਤੇ ਆਪਣੇ ਉਧਰੋਂ ਆਏ ਆ। ਉਦੋਂ ਮੈਂ ਨਾ ਇਹਨਾਂ ਮੁੰਡਿਆਂ ਦਾ ਤਾਂ ਜ਼ਿਆਦੀ ਉਮਰ ਸੀ ਮੇਰੀ ਦੋਵਾਂ। ਅੱਛਾ, ਇਹਨਾਂ ਦੋਵਾਂ ਮੁੰਡਿਆਂ ਤੋਂ ਤਕੜਾ ਸੀ ਪੂਰਾ? ਫੇਰ ਤੇ ਉਦੋਂ ਕੁਝ ਵੀ ਨਾ ਹੋਈ, ਸਿਰ ਕੱਢਵਾ ਸੀ। 35 ਸਾਲ ਦੀ ਹੋਊਗੀ। ਠੀਕ ਹੋ ਗਿਆ, ਜਦੋਂ 35 ਸਾਲ ਦੀ ਉਮਰ ਹੈਗੀ ਸੀ ਜਦੋਂ ਪਾਕਿਸਤਾਨ ਬਣਿਆ। ਜਾਨੀ ਕਿ ਭਰਵੀਂ ਜਵਾਨੀ ਸੀ। दाई बशी नंबरदार, बूटा बगारी, पशका रंगेगा, कालू के दोनों ਅਸੀਂ ਨਾ 15-16 ਬੰਦੇ ਰਲ ਕੇ ਜਾਂਦੇ ਰਹੇ ਗੱਡੇ ਜੋੜ ਕੇ। ਠੀਕ ਆ, ਭਾੜਾ ਲੈ ਕੇ? ਆਹੋ ਠੀਕ ਆ। ਬੁੜੇ ਨਾ ਪਿਓ ਮੇਰੇ ਨੇ ਇੱਕ ਦੋ ਛੜਾਈਕੇ ਮਾਰਨੀ, ਇੱਕ ਮਾਰਨੇ ਆਖਣਾ ਤੈਨੂੰ ਸਿੱਖਾਂ ਨੇ ਮਾਰ ਦੇਣਾ ਤੇ ਗੱਡਾ ਤੇ ਬੰਦ ਖੋਲ੍ਹਣਾ ਜਾਣ ਦੇ। ਸਹੀ। ਮੈਂ ਆਖਣਾ ਮੈਂ ਨਹੀਂ ਹਲਣਾ। ਉਹ ਜੋ ਚੱਲੇ ਸਾਰੇ ਮੈਂ ਵੀ ਜਾਣਾ। ਮੈਨੂੰ ਕੀ ਹੋਣ ਲੱਗਾ? ਠੀਕ ਆ। ਤਗੜੇ ਸੀ ਯਾਰ ਉਦੋਂ। ਅੱਛਾ, ਕਦੀ ਤੇਰੇ ਹੁਕਮ ਸੀ ਯਾਰ ਉਦੋਂ? ਪੂਰਾ ਭਰਵਾਂ ਜਵਾਨ ਸੀ? ਪੂਰਾ। ਜਦੋਂ ਤੁਸੀਂ ਉਦੋਂ ਗੱਡਾ ਲੈ ਕੇ ਜਾਂਦੇ ਹੁੰਦੇ ਸੀ, ਕਦੀ ਏਦਾਂ ਕੋਈ ਸਿੱਖਾਂ ਨਾਲ ਵੀ ਭੇੜ ਪਿਆ? ਕੋਈ ਆਮਣਾ ਸਾਹਮਣਾ ਕੋਈ ਸਿੱਖਾਂ ਨਾਲ ਕਦੀ ਹੋਈ ਏਦਾਂ? ਉਦਾਂ ਨਾ ਗੱਲ ਸੁਣ, ਜੀਨਾ ਬਗਾਰੀ ਸੀ, ਤੂੰ ਨਹੀਂ ਉਹ ਵੇਖਿਆ? ਨਹੀਂ, ਮੈਂ ਨਹੀਂ ਵੇਖਿਆ। ਉਹਨੇ ਕੁੜੀ ਆ, ਉਹਨੇ ਫੌਜਾਂ ਸਿਓ ਹੱਥੇ ਬੈਠਾ ਮੰਜੇ ਤੇ। ਅੱਛਾ। ਉਹਨੂੰ ਕਿਹਾ, ਉਹ ਆਂਦਾ ਮੈਂ ਨਹੀਂ ਜਾਣਾ। ਅੱਛਾ। ਸਿੱਖ ਚਲੇ ਗਏ ਸਾਰੇ ਤੇ ਮੈਂ ਨਹੀਂ ਜਾਣਾ। ਠੀਕ ਆ। ਉਹਨੂੰ ਧੀ ਨੇ ਅਸੀਂ ਹਟਾ ਵੀ ਦੇ ਸਾਰੇ 15-16 ਜਣੇ। ਅੱਛਾ। ਉਹ ਨਾ ਹਟ, ਹੁਣ ਜਾਂਦੇ ਤੇ ਕੁੜੀ ਆ ਇੱਥੇ ਮਾਰਿਆ ਬਰਸ਼ਾ ਉਹਦੇ। ਉਹ ਸਿੱਖ ਦੇ ਮਾਰ ਦਿੱਤਾ, ਥਾਂ ਤੇ ਹੀ ਮਾਰਤਾ? ਥਾਂ ਤੇ ਮਾਰਤਾ, ਉੱਥੇ ਬਰਸ਼ਾ ਮਾਰ ਕੇ। ਅੱਛਾ। ਇੱਕ ਮਾਰਿਆ ਕਹਿੰਦੇ 5-4 ਮਾਰੇ। ਅੱਛਾ ਅੱਛਾ ਅੱਛਾ। ਜਦੋਂ ਇਹ ਕਿਹਨੂੰ ਕਿਹਾ? ਇਹ ਕਿਉਂ ਅਜਾੜੇ ਪਏ ਆ? ਅਜਾੜੇ ਪਏ ਜਦੋਂ। ਅੱਛਾ 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 ਅੱਛਾ। ਉਦੋਂ 5-6 ਮਾਰੇ? ਹਾਂ। ਤੇ ਅਸੀਂ ਨਾ ਲੱਤ ਲੈ ਇੱਥੇ 47 ਚ ਕੱਢੇ, ਲੱਤ ਕੇ ਸਾਰੇ ਅੱਗੇ ਪਿੱਛੇ ਲਾ ਕੇ ਨਾ ਬੰਦਿਆਂ ਬਰਾਬਰ ਵੀ ਲੱਗ ਗਏ ਤੇ ਉੱਤੇ ਵੀ ਬਹਿ ਗਏ ਜਿਹੜੇ ਹਾਲੀ ਸੀ। ਤੇ ਜਦੋਂ ਖਾਲ ਲੰਘਣ ਲੱਗੇ ਨਾ, ਮਰਾਸੀ ਹੋਵੇ 44 ਚੱਕ ਦਾ। 44 ਦਾ? ਆਹ 44 ਦਾ। ਉਹਨੇ ਵਰਦੀ ਪਾਈ ਹੋਵੇ ਪੁਲਿਸ ਵਾਲੀ, ਉਹਨੇ ਆ ਕੇ ਨਾ ਗੱਡੀਆਂ ਦੇ ਕੋਲ ਉਹਨੇ ਕੀਤਾ ਫੈਲਤਾਨ। ਉਹ ਕੋਈ ਪਹੀਏ ਉਹਦੇ ਲੋਕਿਆ, ਕੋਈ ਸੰਦੂਕ ਉਹਦੇ ਲੋਕਿਆ। ਬਸ਼ਕਾ ਜਿਹੜਾ ਰੰਗੇਗਾ ਸੀ ਬੜਾ ਜਾਨ, ਤੂੰ ਨਹੀਂ ਵੇਖਿਆ? ਮੈਂ ਨਹੀਂ ਦੇਖਿਆ। ਉਹਨੇ ਸਿਆਣ ਲਿਆ, ਆ ਬਾਟੇ ਦੇ ਘਰ ਆਉਂਦਾ ਸੀ ਬੁੜੇ ਦੇ ਮਾਂ। ਉਹਨੇ ਨਾ ਇੱਥੋਂ ਫੜ ਲਿਆ। ਠੀਕ ਆ। ਇੱਥੋਂ ਫੜ ਕੇ ਉਹਦਾ ਤੂੰ ਤਾਂ ਧੀ ਲੈਣਿਆ ਬੰਦਿਆਂ ਨੂੰ ਉਹ ਲੈ ਗਿਆ ਸੀ। ਅਸਰੋਂ ਲੈ ਗਿਆ? ਮੈਂ ਕੁਛ ਨਹੀਂ ਆਉਂਦਾ, ਛੱਡ ਦਿਓ ਮੈਨੂੰ। ਸਹੀ ਹੈ। ਫਿਰ ਗੱਡੀ ਲੈ ਕੇ ਆ ਗਏ, ਚਲੇ ਗਏ। ਉਹ ਲਾਹ ਗਏ, ਉਹ ਲੰਬੜ ਨਹੀਂ ਸੀ ਹਟਿਆ, ਲਾਈ ਹੋਏ। ਉਹ ਲਾਹ ਕੇ ਨਾ ਸਮਾਨ ਬੁਗਲਿਆ, ਮੀਂਹ ਪਵਿਆ, ਪਾਣੀ ਸੜਕਾਂ ਦਾ ਛਾੜ ਨੂੰ ਚਲੇ ਗਏ। ਸਹੀ। ਉੱਥੇ ਜਾ ਕੇ ਲੱਦ ਕੇ ਨਾ ਸਮਾਨ ਤੇ ਬਾਜ ਦਾ ਲਫਾਫਾ ਉੱਥੇ ਰੱਖੀ ਗਏ। ਉੱਥੇ ਵੀ ਮਰਾਸੀ ਨੇ ਸਾਨੂੰ ਰਾਤ ਦਾ ਫੜ ਲਿਆ ਸੀ ਉੱਥੇ ਵੀ। ਅੱਛਾ ਅੱਛਾ ਅੱਛਾ। ਚੱਲਿਆ ਉਦੋਂ ਮੈਂ ਤੇਰੇ ਕੋਲ ਸੀ ਯਾਰ। ਅੱਛਾ ਅੱਛਾ ਅੱਛਾ। ਲਓ ਜੀ, 3 ਸਦੀਆਂ ਵੇਖਣ ਵਾਲਾ ਇਹ ਬਜ਼ੁਰਗ, ਇਹ ਵਡੇਰਾ
ਇਹਦੇ ਕੋਲ ਅਸੀਂ ਉਹ ਪੁਰਾਣੀਆਂ ਗੱਲਾਂ ਤੁਹਾਡੀ ਦਿਲਚਸਪੀ ਵਾਸਤੇ ਸੁਣ ਰਹੇ ਹਾਂ। ਹਾਂ ਇਹਦੇ ਮੁਤਲਕ ਇਹ ਵੀ ਮਸ਼ਹੂਰ ਹੈ ਇਸ ਪਿੰਡ 'ਚ ਕਿ ਲੋਕ ਉਵੇਂ ਆਪਣੇ ਪੁੱਤਰਾਂ ਨੂੰ ਨਹੀਂ ਪਾਲਦੇ ਜਿਵੇਂ ਇਹ ਬੱਚੇ ਢੱਗੇ ਪਾਲਦਾ ਸੀ, ਜਿੱਦਾਂ ਮੈਂ ਮਾਲ ਨੂੰ ਪਾਲਦਾ, ਜਿੱਦਾਂ ਮਾਲ ਨੂੰ ਪਾਲਦਾ ਸੀ। ਅੱਲਾ ਬੜਾ ਰਾਜੀ ਹੁੰਦਾ ਸੀ ਤੇ ਬੜਾ ਦਿੰਦਾ ਸੀ। ਇਹ ਲੋਕ ਗੱਲਾਂ ਦੱਸਦੇ ਆ ਵੀ ਇਹ ਬਜ਼ੁਰਗ ਚੰਗਾ ਬੱਚਾ ਕਿਤੇ ਵੇਖ ਲੈਂਦਾ ਸੀ ਨਾ ਤੇ 5 ਰੁਪਈਆਂ ਦੀ ਲੈ ਜਾਂਦਾ ਸੀ ਲੈਣ ਹਾਂ ਵਾਸਤੇ। ਇਸੇ ਤਰ੍ਹਾਂ ਅੱਛਾ ਇਵੇਂ ਹੀ ਆ ਗੱਲ ਇਹ? ਹਾਂ ਐਵੇਂ ਆ। ਜਿਹੜਾ ਢੱਗਾ ਤੈਨੂੰ ਚੰਗਾ ਲੱਗ ਜਾਂਦਾ ਸੀ ਉਹ ਮੈਂ ਨਹੀਂ ਛੱਡਿਆ ਕਦੇ, ਭਾਵੇਂ ਅਗਲਾ ਕਿੰਨੇ ਪੈਸੇ ਮੰਗੇ ਜਿੰਨੇ ਮੰਗਦੇ ਪਏ ਉਹਨੇ ਉਹਦੇ ਅੱਗੇ ਸਿੱਧੇ ਨਹੀਂ ਛੱਡਦਾ। ਉਹਨੂੰ ਕਹਿਣਾ ਚੱਕ ਲਾ। ਹਾਂ ਤੇ ਫਿਰ ਲਿਆ ਕੇ ਢੱਗਾ ਉਹਦੀ ਸੇਵਾ ਕਿਵੇਂ ਕਰਦਾ ਸੀ? ਸੇਵਾ ਮਾਂ ਵੀ ਬਹੁਤ ਸੇਵਾ ਕਰਦੀ ਸੀ, ਹਾਂ। ਪਿਓ ਵੀ ਕੋਈ ਨਹੀਂ ਚਾਹੁੰਦਾ। ਸਹੀ ਠੀਕ ਹੈ। ਤੇ ਜਨਤਾ ਤੇਰੀ ਵੇਖੀ ਸੀ ਹਾਂ ਹਾਂ ਇਹਨਾਂ ਦੀ ਮਾਂ, ਆਹੋ ਵੇਖੀ ਹਾਂ ਉਹ ਪਹਿਲਾਂ ਉਹਨੇ ਬਲਦਾਂ ਨੂੰ ਪਾਉਣੇ, ਹਾਂ ਹਾਂ ਮੁੜ ਕੇ ਉਹਨੇ ਮਈਆਂ ਨੂੰ ਪਾਉਣੇ। ਪਹਿਲੇ ਬਲਦਾਂ ਉਹਨੂੰ ਨੂੰ ਬਹੁਤ ਸ਼ੌਂਕ ਸੀ। ਹਾਂ 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 ਯਾਨੀ ਕਿ ਪਹਿਲੇ ਬਲਦਾਂ ਨੂੰ ਪਾਉਣਾ। ਤੈਨੂੰ ਦੱਸਿਆ ਵੀ ਮੇਰੇ ਗਿਆ ਖੇਡਾਂ ਨਾ ਨਹੀਂ ਕਿਸੇ ਬੰਦੇ ਨੇ ਵੇਖੀ। ਅੱਛਾ ਹੁਣ ਆ ਕੇ ਥੋੜਾ ਜਿਹਾ ਤੂੰ ਬਿਮਾਰ ਹੋਇਆ ਵਾ ਹੁਣ ਤੇ 35 ਸਾਲ 10 ਦਿਨ ਹੋ ਗਏ ਜਿਆਦਾ ਬਿਮਾਰ। ਜ਼ਿਆਦਾ ਬਿਮਾਰ ਹੋਏ ਨੂੰ। ਤੂੰ ਨਹੀਂ ਮਿਲਦਾ ਰਿਹਾ? ਹਾਂ ਮੈਂ ਵੇਖਦਾ ਰਿਹਾ, ਕਦੀ ਗੋਲੀ ਨਹੀਂ ਖਾਧੀ ਤੂੰ। ਹਾਂ ਅੱਛਾ 120 ਸਾਲ ਦੇ ਕਰੀਬ ਤੇ ਉਮਰ ਬਣਦੀ ਹੈ ਨਾ? ਹਾਂ ਸੌਖੀ ਹਾਂ ਇੰਨੀ ਤੇ ਸੌਖੀ ਬਣਦੀ। ਸੌਖੀ ਰਾਜੀ ਅੱਛਾ ਬਣਦੀ। ਪਹਿਲੇ ਕਦੀ ਕੋਈ ਤਾਪ ਤੂਪ ਚੜਿਆ, ਬਲੱਡ ਦਾ ਕੋਈ ਪਤਾ ਹੁੰਦਾ ਸੀ ਪਹਿਲੇ ਨਾ ਵੀ ਬਲੱਡ ਵੱਧ ਗਿਆ ਘਟ ਗਿਆ ਜਿੱਦਾਂ ਉਹ ਹੁਣ? ਯਾਰ ਸ਼ੱਕਰ ਦਾ ਲੋਕ ਸੱਜਣਾ ਛੰਨੇ ਜਾਂ ਹਾਂ ਹਾਂ ਤੇ ਲੱਸੀ ਸੰਗਣੀ ਪਾ ਕੇ ਨਾ ਹਾਂ ਖੋਲ ਕੇ ਪੀ ਲੈਣੀ ਜਾਂ ਹਾਂ ਕੁਛ ਵੀ। ਕੁਛ ਵੀ ਨਹੀਂ ਸੀ ਹੋਣਾ। ਲੋ ਜੀ ਹਜ਼ਰਾਤੇ ਗ੍ਰਾਮੀ, ਇਹ ਬਾਬੇ ਨਾਲ ਅਸੀਂ ਤੁਹਾਡੀ ਦਿਲਚਸਪੀ ਵਾਸਤੇ ਇਹ ਗੁਫ਼ਤਗੂ ਕਰ ਰਹੇ ਹਾਂ। ਹੁਣ ਤੱਤਾ ਕਰਦੇ ਆ ਨਾ, ਹਾਂ ਚਾਹ ਵਿੱਚ ਪਾਉਂਦੇ ਆ ਕਈ ਕੁਛ ਉਹਦੇ ਕੱਚੇ ਪੀਣੇ ਮਈਆਂ ਤੋਂ। ਅੱਛਾ ਹੁਣ ਤੂੰ ਇਹ ਗੱਲ ਦੱਸ ਵੀ ਜਦੋਂ ਤੂੰ ਆ ਸਾਡੀ ਉਮਰ ਦਾ ਸੀ ਹਾਂ ਉਦੋਂ ਮਾਂ ਤੇਰੀ ਸਵੇਰੇ ਜਿਹੜਾ ਜਦੋਂ ਦਿਨ ਚੜ੍ਹਦਾ ਸੀ ਉਦੋਂ ਜਿਵੇਂ ਹੁਣ ਚਾਹ ਵਾਸਤੇ ਲੋਕ ਭੱਜਦੇ ਆ, ਉਦੋਂ ਸਵੇਰੇ ਤੁਹਾਡੀ ਖੁਰਾਕ ਕੀ ਹੁੰਦੀ ਸੀ? ਹਾਂ 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 ਦਿਨ ਜਦੋਂ ਚੜ੍ਹਦਾ ਸੀ ਪਹਿਲੀ ਖੁਰਾਕ ਕੀ ਹੁੰਦੀ ਸੀ? ਪਹਿਲੀ ਇਹ ਸੀ ਮੱਕੀ ਹੋਣੀ ਦੇਸੀ ਮੱਕੀ। ਸੋਹਣੀ ਰੋਟੀਆਂ ਪਕਾਈਆਂ ਚੁੱਪ ਤੇ ਦਹੀਂ ਦਾ ਨਾ ਚੰਗਾ ਇੱਦਾਂ ਰੱਖਣਾ ਕਮਲਾ ਹਾਂ ਜਾਂ ਦੁੱਧ ਰੱਖਣਾ ਦੋ ਚ ਹਾਂ ਉਹ ਭੋਰ ਕੇ ਮੈਦੇ ਰਗੜ ਕਰਕੇ ਨਾ ਹਾਂ ਵੀ ਸ਼ੱਕਰ ਦਾ ਰਗੜ ਸੁੱਟ ਕੇ ਚਮਚੀ ਹਾਂ ਕਹਿਣਾ ਸਾਰਿਆਂ ਨੂੰ ਖਾ ਲਓ। ਘੋੜੇ ਰਗੜ ਰਹਿੰਦੇ ਘੋੜੇ। ਅੱਛਾ ਤੇ ਚਾਹ ਵੀ ਪੀਂਦੇ ਸੀ ਉਦੋਂ? ਉਹ ਹੀ ਨਹੀਂ ਪਤਾ ਕਿੱਦਾਂ ਦੀ ਹੁੰਦੀ ਹੈ ਚਾਹ। ਅੱਛਾ ਇਸ ਖਸਮਾਂ ਖਾਣੀ ਦਾ ਪਤਾ ਹੀ ਨਹੀਂ ਸੀ। ਨਾ ਅੱਛਾ ਕੱਚਾ ਦੁੱਧ। ਅੱਛਾ ਉਦੋਂ ਇਹ ਸੀ ਵੀ ਜਦੋਂ ਤੁਸੀਂ ਮੁਰੱਬਿਆਂ 'ਚ ਕੰਮ ਕਰਦੇ ਸੀ, ਆਹੋ ਜਿਹੜੀ ਤੁਹਾਡੀ ਮਗਰ ਰੋਟੀ ਜਾਂਦੀ ਸੀ ਹਾਂ ਉਹ ਰੋਟੀ ਕਿੱਦਾਂ ਦੀ ਹੁੰਦੀ ਸੀ? ਅੱਜ ਵੀ ਉਹ ਰੋਟੀ ਤੇ ਵੇਖਣ ਨੂੰ ਲੱਭਦੀ ਆ? ਆਹੋ ਉਹ ਰੋਟੀ ਹੁੰਦੀ ਸੀ ਦੇਸੀ ਘਿਓ ਨਾਲ ਗੱਜ ਕੀਤੀ, ਹਾਂ ਚੰਗੀ ਦਾਲ ਦੋਲ ਤੇ ਹੋਣੀ ਜਾਂ ਮਿਰਚ ਹੋਣੀ ਨਾ, ਹਾਂ ਚੰਗਾ ਘਿਓ ਸਤਿਆ ਹੋਣਾ ਹਾਂ ਤੇ ਲੱਸੀ ਚਾਠੀ ਹੋਣੀ, ਅੱਛਾ ਉਹ ਪੀ ਲੈਣੀ ਤੇ ਕੱਖ ਨਹੀਂ ਦਿੰਦਾ। ਪਤਾ ਹੀ ਨਹੀਂ ਹਾਂ ਘੋੜੇ ਵਰਗੇ ਰਹਿੰਦੇ ਸੀ। ਅੱਛਾ ਇਹ ਗੱਲ ਦੱਸ ਬਈ ਉਦੋਂ ਜਦੋਂ ਤੁਸੀਂ ਵੇਲਣਾ ਜੋਤਦੇ ਹੁੰਦੇ ਸੀ, ਵੇਲਣਾ ਹਾਂ ਵੇਲਣਾ ਸੂਰਜ ਚੜੇ ਜੋਤਦੇ ਹੀ ਜਾਂ ਜਦੋਂ ਅਜ਼ਾਨਾ ਹੁੰਦੀ ਉਦੋਂ ਟੁਰ ਪੈਂਦੇ? ਵੇਲਣਾ ਜੋੜ ਗਿਆ ਨਾ ਸਰਗੀ ਵੇਲੇ, ਹਾਂ ਹਾਂ ਜਿਹੜਾ ਨਾਲ ਝੋਕਾ ਰੱਖਿਆ ਉਹਨੇ ਆ ਜਾਣਾ ਸਰਗੀ ਵੇਲੇ ਠੀਕ ਆ। ਤੇ ਅੱਗੇ ਦੁੱਧ ਨਾ ਰਿੜਕਿਆ ਹੁੰਦਾ ਸੀ, ਉਹਨੇ ਨਾ ਭਾਂਡਾ ਭਰ ਲੈਣਾ ਜਿਹੜੇ ਬੰਦੇ ਰੱਖੇ ਸੀ ਝੋਕੇ ਤੇ ਜਾ ਕੇ ਤੇ ਵੇਲਣੇ ਦੇ ਮੋਢ ਰੱਖ ਦੇਣ ਜਿਵੇਂ ਆਹ ਮੁੰਡਾ। ਸਹੀ ਹੈ। ਬਸ ਪੀਤੀ ਜਾਣੀ ਵਿੱਚ ਪਾ ਕੇ ਰਹੋ ਤੇ ਲੱਸੀ ਦੋਵੇਂ ਰਲਾ ਕੇ ਕੱਖ ਵੀ ਨਹੀਂ ਸੁਣਦਾ। ਲੋ ਜੀ ਵੇਲਣੇ ਦੀ ਗੱਲ ਤੋਂ ਯਾਦ ਆ ਗਿਆ, ਬਾਬਾ ਨੱਬੋ ਨੂੰ ਵੇਲਣੇ ਦਾ ਬਾਦਸ਼ਾਹ ਕਹਿੰਦੇ ਆ। ਇੱਥੇ ਮੈਂ ਇੱਕ ਸ਼ੇਰ ਪੇਸ਼ ਕਰਦਾ ਕਿ ਬਾਬਾ ਨੱਬੋ ਬਾਦਸ਼ਾਹ ਸੀ ਵੇਲਣੇ ਤੇ ਗੰਢ ਦਾ, ਬਾਬਾ ਨੱਬੋ ਬਾਦਸ਼ਾਹ ਸੀ ਵੇਲਣੇ ਤੇ ਗੰਢ ਦਾ, ਅੱਜ ਵੀ ਸਵਾਦ ਮੂੰਹ ਵਿੱਚ ਓਏ ਉਸ ਦੇਸੀ ਖੰਡ ਦਾ। ਦੇਸੀ ਖੰਡ ਖੁੰਡ ਦਾ ਨਹੀਂ ਬਣਾ ਦੇਸੀ ਬਿਲਕੁਲ ਨਹੀਂ। ਹਾਂ ਅੱਛਾ ਵਗਦੇ ਸੀ ਢੱਗੇ ਸਾਰੇ ਬੈਠਦੇ ਦਿਵਾਲੇ ਸੀ, ਕੱਚਾ ਸੀ ਦਲਾਨ ਸਾਡਾ ਲੱਕੜੀ ਦੇ ਬਾਲੇ ਸੀ। ਅੱਛਾ ਉਦੋਂ ਹੁਣ ਇਹ ਗੱਲ ਦੱਸ, ਕਿਉਂਕਿ ਉਦੋਂ ਨਾ ਤੇ ਆ ਬਿਜਲੀ ਵਾਲਾ ਕੋਈ ਹਿਸਾਬ ਕਿਤਾਬ ਸੀ, ਜਦੋਂ ਤੁਸੀਂ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਜ਼ੋਰ ਵੇਲੇ ਤੋਂ ਪਿੱਛੋਂ ਆ ਕੇ ਪੱਠੇ ਲੈ ਆਉਂਦੇ ਸੀ, ਪੱਠੇ ਕਾਹਤੇ ਕੁਤਰਦੇ ਸੀ? ਉਦੋਂ ਕੁਝ ਸੁਣ ਲਾ, ਨਾਲ ਇੱਕ ਬੰਦਾ ਰੱਖ ਦਿੰਦਾ ਸੀ ਤਗੜਾ। ਅੱਛਾ ਅੱਛੀ ਪਾਈ ਉਹਨੇ ਮਸ਼ੀਨ ਨੂੰ, ਚੰਗੀ ਮਸ਼ੀਨ ਹੁਣ ਭਾਵੇਂ ਬਾਈ ਦਾ ਹੋ ਗਿਆ ਐੜਾ ਕੋਠੇ ਜਿਹੜਾ। ਸਹੀ ਆ।
ਕੁਤਲਣਾ ਸੀ। ਅੱਛਾ, ਹੱਥ ਨਾਲ ਹੀ ਕੁਤਰ ਲੈਣਾ। ਇੱਕ ਜਣੇ ਨੇ ਇੱਥੋਂ ਹੱਥ ਰੱਖ ਕੇ ਨਾ ਮਸ਼ੀਨ ਤੇ ਹਾਂ ਹਾਂ। ਤੇ ਹਾਥੀ ਪਾ ਲੈਣੇ ਤੇ ਇੱਕ ਜਣੇ ਨੇ ਇੱਧਰ ਵਜਾਉਣਾ ਕੁਤਰ ਸਕਦੇ ਅੱਛਾ, ਕੱਖ ਵੀ ਨਹੀਂ ਸੁਣਦਾ। ਜਿਹੜੀ ਤੁਸੀਂ ਉਦੋਂ ਜਿਹੜਾ ਹਲ ਵਾਹੁਣ ਜਾਂਦੇ ਸੀ, ਹਾਂ ਉਹ ਦਿਨ ਚੜੇ ਜਾਂਦੇ ਸੀ ਜਾਂ ਵੇਲੇ ਨਾਲ ਹੀ ਤੁਰ ਪੈਂਦੇ ਸੀ, ਤੇ ਕਿੰਨਾ ਉਹ- ਵਾਹ ਲੈਂਦੇ ਸੀ? ਇੱਕ ਜੋ ਕਿੰਨੀ ਵਾਹ ਲੈਂਦੇ? ਉਹਦੇ ਮੀਂਹ ਮੂੰਹ ਪਿਆ ਹੋਵੇ ਨਾ ਬੱਤ ਸਾਹਮਣੇ ਹੋਵੇ ਹਾਂ ਹਾਂ ਸੁੱਕੇ ਨਾ ਹਾਂ ਹਾਂ। ਫਿਰ ਅੱਧੀ ਰਾਤ ਜੋੜ ਕੇ ਤੇ ਨੇਰੇ ਨੇਰੇ 2-4 ਕਿੱਲੇ ਵਾਹ ਲੈਣੇ। ਅੱਛਾ, ਹਨੇਰੇ ਹੀ ਵਾਹ ਲੈਣੇ। ਇੱਕ ਜੋਗ ਕਿੰਨਾ ਵਾਹ ਲੈਂਦੀ ਸੀ? ਹਾਂ ਸੁੱਕ ਕਿੱਲੇ ਤੋਂ ਵੀ ਜ਼ਿਆਦਾ। ਇੱਕ ਜੋਗ? ਹਾਂ 4-5 ਰੱਖਦੇ ਸੀ ਅਸੀਂ। ਅੱਛਾ, ਤੁਹਾਡੇ 4 ਬਲਦ ਹੁੰਦੇ ਸੀ। ਹਾਂ ਅੱਛਾ, ਤੇ ਇਹ ਬੰਦਾ ਦਾ ਰੱਖਣਾ ਚੰਗਾ ਕੋਈ। ਲਵੇਰੀਆਂ ਮੱਝਾਂ ਤੁਸੀਂ ਕਿੰਨੀਆਂ ਰੱਖਦੇ ਸੀ? ਮਈਆਂ ਰੱਖਣੀਆਂ 4-5-6 ਲਵੇਰੀਆਂ? ਲਵੇਰੀਆਂ। ਅੱਛਾ, ਦੁੱਧ ਜਿਹੜੇ ਵੇਚਦੇ? ਕੁੜੀ ਆਪਣੇ ਨਾ 20 ਸਿਰ ਦੁੱਧ ਦੇਣ। ਦੁੱਧ ਵੇਚਦੇ ਵੀ ਹੁੰਦੇ ਸੀ? ਆਹ ਦੁੱਧੀਆਂ ਉਹਨਾਂ ਨੂੰ ਜਾਗ ਲਾਉਣੀ ਨਹੀਂ ਨਾ, ਹਾਂ ਜਾਗ ਲਾ ਕੇ ਜਮਾਉਣਾ ਜਮਾਉਣਾ। ਤੇ ਫਿਰ ਅੱਧੀ ਕੁ ਰਾਤ ਉੱਠ ਕੇ ਨਾ ਉਹ ਬੜੀ ਹਿੰਮਤ ਵਾਲੀ ਸੀ ਇਹਨਾਂ ਦੀ ਮਾਂ ਜਿਹੜੀ ਸੀ, ਠੀਕ ਆ। ਬਹੁਤ ਹੀ ਹਿੰਮਤ ਵਾਲੀ। ਉਹਨੇ ਬਾਂਗ ਬੈਠੇ ਨੂੰ ਨਾ ਲੜਕ ਕੇ ਜਾਗੀ ਧੋ ਕੇ ਲੱਸੀ ਸਾਂਭ ਕੇ ਘਿਓ ਸਾਂਭ ਕੇ ਪੈ ਜਾਣਾ। ਉਦੋਂ ਪੈ ਜਾਣਾ। ਹਾਂ 2 ਵਜੇ ਉੱਠ ਪੈਣਾ। ਉਹ ਦੁੱਧ ਤਾਂ ਨਹੀਂ ਵੇਚਦੇ। ਅੱਛਾ, ਵੇਚਦੇ ਸੀ। ਨਾਲੇ ਰਿੜਕਣੀਆਂ ਵੀ ਮਧਾਣੀਆਂ ਨਾ, ਹੁਣ ਤੇ ਆ ਦੂਜੀਆਂ ਨਾ ਮਧਾਣੀਆਂ। ਆਹੋ, ਉਹ ਤੱਤਾ ਕਰਕੇ ਨਾ ਘਿਓ, ਹੱਥ ਨਾਲ ਔੜੀਆਂ ਹੁੰਦੀਆਂ ਸੀ। ਹਾਂ ਹੱਥ ਨਾਲ। ਜੋਟ ਵਾਲੀ ਮਧਾਣੀ। ਤੱਤਾ ਕਰਕੇ ਨਾ ਘਿਓ ਹਾਂ ਹਾਂ, ਤੇ ਦੇਸੀਆਂ ਨੇ ਪਾਈ ਜਾਣਾ ਠੀਕ ਆ। ਤੇ 50 ਰੁਪਏ ਸੇਰ। ਕਿਉਂ ਉਹ ਫਿਰ ਉਹ ਤਾਂ ਹੀ ਹਜ਼ਰਤ ਮੁਹਤਰਮ ਬਾਬੇ ਦੀ ਗੱਲ ਸੁਣ ਕੇ ਅੱਜ ਪਤਾ ਲੱਗਾ ਹਾਂ। ਕਿ ਸਿਆਣੇ ਬੰਦੇ ਕਿਉਂ ਆਂਦੇ ਆ ਬਈ 100 ਚਾਚਾ ਇੱਕ ਪਿਓ, 100 ਦਾਰੂ ਇੱਕ ਘਿਓ। ਹਾਂ ਇਹ ਘਿਓ ਦੇ ਛੰਨੇ ਹੀ ਪੀਂਦੇ ਸੀ ਸਾਨੇ ਤੇ ਬਿਮਾਰੀਆਂ ਇਹਨਾਂ ਦੇ ਨੇੜੇ ਨਹੀਂ ਸੀ ਆਉਂਦੀਆਂ। ਕੋਈ ਨਹੀਂ। ਆ ਬਦਬਖਤ ਜਿਹੜੇ ਡਾਕਟਰ ਆ ਜਿਨ੍ਹਾਂ ਨੇ ਪੈਸੇ ਲਏ ਸੀ ਆ ਕੰਪਨੀਆਂ ਕੋਲੋਂ, ਕਹਿੰਦੇ ਸੀ ਦੇਸੀ ਘਿਓ ਨਾ ਖਾਓ, ਹਾਂ ਆ ਹੁਣ ਕਹਿੰਦੇ ਦੇਸੀ ਘਿਓ ਖਾਓ। ਹਾਂ ਅੱਛਾ ਬਾਬਾ, ਇੱਕ ਗੱਲ ਹੋਰ ਤੈਨੂੰ ਪੁੱਛਣੀ ਸੀ ਹਾਂ ਬਈ ਜਦੋਂ ਤੁਸੀਂ ਇਹ ਪਾਕਿਸਤਾਨ ਬਣ ਗਿਆ ਹਾਂ ਤੇ ਬਣਨ ਤੋਂ ਬਾਅਦ ਆ ਜਿੱਦਾਂ ਹੁਣ ਲੋਕ ਇੱਕ ਦੂਜੇ ਨਾਲ ਨਫ਼ਰਤ ਕਰਦੇ ਆ, ਲੜਾਈ ਝਗੜੇ ਹੋ ਗਏ ਆ, ਚੁਗਲੀਆਂ ਕਰੀ ਜਾਂਦੇ ਆ। ਪਤਾ ਵੀ ਨਹੀਂ ਸੀ। ਅੱਛਾ, ਉਦੋਂ ਕਿੱਦਾਂ ਰਹਿੰਦੇ ਸੀ ਇੱਕ ਦੂਜੇ ਨਾਲ ਤੇ ਪਿਆਰ? ਇੰਨਾ ਤੇ ਕਰਦੇ ਸੀ ਸਕਿਆ ਭਰਾਵਾਂ ਪਿਓਾਂ ਨਾਲ ਵੀ ਜ਼ਿਆਦਾ ਪਤਾ ਨਹੀਂ ਲੈਣ ਦਾ। ਓਹੋ ਲੜਾਈ ਦਾ ਹੁਣ ਤਾਂ ਤੈਨੂੰ ਪਤਾ ਹੀ ਆ। ਉਹ ਹੁਣ ਤੇ ਗੱਲ ਹੀ ਮੁੱਕ ਗਈ ਆ, ਗੱਲ ਭਰਾ ਮੁੱਕ ਭਰਾ ਗਈ ਦਾ ਹੁਣ। ਦੁਸ਼ਮਣ ਹੋ ਹੁਣ ਗਿਆ। ਤਾਂ ਕੀ ਜਾਣ ਲੈਣਾ ਆ ਭਰਾ ਭਰਾ ਦਾ ਤੈਨੂੰ ਦੁਸ਼ਮਣ। ਵੇਖਾਂ ਤੈਨੂੰ ਕਿਹਾ ਛੱਡ ਗਿਆ ਮਹਿਲ ਮਾਰ ਤੂੰ ਲਾਈ ਨਾ ਮਾਰ ਹਾਂ। ਤੇ ਲਾਲਾ ਨੇ ਕੀ ਕਿੰਨਾ ਗੁੱਸਾ ਚੜਿਆ। ਤੂੰ ਕੋ ਬੁਰੀ ਗੱਲ ਕੀਤੀ। ਹਾਂ, ਨਹੀਂ ਚੰਗੀ ਗੱਲ ਕਹੀ ਸੀ। ਆਹੋ ਤੇ ਅੱਛਾ, ਇਹ ਗੱਲ ਤੂੰ ਹੋਰ ਦੱਸ, ਹਾਂ ਉਦੋਂ ਜਿਹੜੇ ਮਕਾਨ ਹੁੰਦੇ ਸੀ, ਇੱਕ ਦਲਾਨ ਜਿਹਨੂੰ ਆਂਦੇ ਸੀ ਲੰਮਾ ਸਾਰਾ, ਹਾਂ ਉਹ ਦਲਾਨ ਦੇ ਵਿੱਚ ਸਾਰਾ ਮਾਲ ਆ ਜਾਂਦਾ ਸੀ ਤੇ ਨਾਲ ਆਪ ਮੰਜਾ ਢਾ ਕੇ ਪੈਂਦੇ ਸੀ। ਉਦੋਂ ਕਿਵੇਂ ਪੈਂਦੇ ਸੀ? ਨਹੀਂ ਪਾਸੇ ਵੀ ਕੋਠੇ ਪਾਏ ਸੀ ਅੱਛਾ, ਤੇ ਜਿਹੜੀਆਂ ਹੁੰਦੀਆਂ ਸੀ ਡੇੜੀਆਂ। ਇੱਧਰ ਵੀ ਛੜਾ ਤੇ ਇੱਧਰ ਵੀ ਵਿਚਾਲੇ ਦੀ ਗੱਲਾਂ ਲੰਘ ਜਾਣਾ ਠੀਕ ਆ ਤੇ ਜਾਂਦਾਂ ਮੇਰੀਆਂ ਹੁੰਦੀਆਂ ਸੀ, ਠੀਕ ਆ ਜਿਹੜੀਆਂ ਹੁੰਦੀਆਂ ਸੀ। ਠੀਕ ਆ। ਜਿਹੜੀਆਂ ਹੁਣ ਤੇ ਰਹੀਆਂ ਸਾਰੇ ਪਿੰਡ 'ਚ। ਰਹੀਆਂ ਵਾ ਆ ਕੱਚੀਆਂ। ਹਾਂ ਅੱਛਾ ਅੱਛਾ ਅੱਛਾ, ਇਹ ਹੋ ਗਿਆ। ਤੇ ਉਹ ਗੱਲਾਂ ਨਹੀਂ ਦੀਆਂ। ਉਹ ਗੱਲਾਂ ਮੁੱਕ ਗਈਆਂ। ਅੱਛਾ, ਉਸ ਤੋਂ ਬਾਅਦ ਇਹ ਹੈਗਾ ਸੀ ਬਈ ਪ੍ਰਾਹੁਣਚਾਰੀ ਤੇ ਜਦੋਂ ਤੁਸੀਂ ਜਾਂਦੇ ਸੀ ਉਦੋਂ। ਰੌਣ ਚੱਲ ਜੀ ਸੁਣਨਾ ਹਾਂ ਦਿਨ ਪਾ ਲਈਏ ਨਾ ਮੁੰਡੇ ਦੇ ਵਿਆਹ ਹੋਵੇ ਹਾਂ ਹਾਂ ਤੇ ਦੂਰ ਜਾਣਾ ਹੋਵੇ ਤੇ ਭਾਵੇਂ ਨੇੜੇ ਹਾਂ ਹਾਂ, ਤੇ ਉਹਨਾਂ ਨੇ 2 ਰਾਤਾਂ ਰੱਖਣਾ। ਦੋ ਰਾਤਾਂ। ਹਾਂ ਉਹਨਾਂ ਨੇ ਆਉਣ ਦੇਣਾ। ਠੀਕ ਆ। ਭੁੱਖੇ ਦੇਣੇ, ਹਾਂ ਹਾਂ ਦੁੱਧ ਦੇਣੇ, ਹਾਂ ਹਾਂ ਰੋਟੀ ਚੰਗੀ ਦੇਣੀ। ਹਾਂ ਹਾਂ, ਤੇ ਹੁਣ ਘੰਟਾ ਵੀ ਨਹੀਂ। ਹੁਣ ਤੇ ਘੰਟਾ ਵੀ ਨਹੀਂ ਦਾ। ਅੱਛਾ, ਉਦੋਂ ਜਦੋਂ ਕਾ ਮੌਤ ਫੌਤ ਹੋ ਜਾਂਦੀ ਸੀ ਉਦੋਂ ਇੱਕ ਦੂਜੇ ਦਾ ਕਿੰਨਾ ਖਿਆਲ ਹੁੰਦਾ ਸੀ? ਜਦੋਂ ਮੌਤ ਖਾਤ ਹੋ ਜਾਂਦੀ ਸੀ ਨਾ, ਹਾਂ ਭਾਵੇਂ ਕਿਤੇ ਹੋਵੇ, ਉਹਦਾ ਜਨਾਬ ਲਾਗੀ ਜਿਹੜਾ ਨਾ ਕੰਮੀ, ਉਹਨੂੰ ਕਰਨਾ ਪੈਸੇ ਦੇ ਕੇ ਵੀ ਜਾ ਦੱਸਿਆ ਜਾ ਕੇ। ਅਤਲਾ ਦਿਆ। ਹਾਂ ਤੇ ਜਿੱਥੇ ਮੌਤ ਫੌਤ ਹੁੰਦੀ ਸੀ, ਆਂਢੀ ਗੁਆਂਢੀ ਮਹੱਲੇ ਵਾਲੇ ਉਹ ਕਿੰਨਾ ਕੁ ਖਿਆਲ ਰੱਖਦੇ ਸੀ ਵੀ ਮੌਤ ਹੋ ਗਈ ਆ, ਸਦਮਾ ਉਹਨਾਂ ਨੂੰ ਕਿੰਨਾ ਕੁ ਹੁੰਦਾ ਸੀ? ਉਹ 9 ਵਜੇ ਤਾਈਂ 10 ਵਜੇ ਤਾਈਂ ਉੱਠਦੇ ਨੇ। ਉੱਠਦੇ ਨਹੀਂ ਇਹਨਾਂ ਸੀ। ਤੇ ਹੁਣ ਤੂੰ ਆਪਣੇ ਮਾਰਦਾ ਕੋਈ ਹੁਣ ਤੇ ਪੁੱਛਦੇ ਹੀ ਨਹੀਂ ਤੇ। ਪੁੱਛਦਾ ਹੀ ਨਹੀਂ। ਹੁਣ ਤੇ ਜਿਹਦਾ ਮਰ ਗਿਆ ਉਹਦਾ ਹੀ ਮਰ ਗਿਆ, ਗੁਆਂਢੀ ਨਹੀਂ ਪਤਾ। ਆਹੋ ਗੋਡੇ ਨਹੀਂ ਪਤਾ। ਆਹੋ। ਏਦਾਂ ਹੀ ਆ। ਤੇ ਅੱਛਾ, ਉਦੋਂ 9 ਵਜੇ ਤੱਕ ਉੱਠਦੇ ਹੀ ਨਹੀਂ ਸੀ ਹੁੰਦੇ। ਨਾ ਉੱਠਣਾ ਹੀ ਨਹੀਂ। ਵਾਹ, ਨਾ ਬੁੜੀਆਂ ਨੂੰ ਉੱਠਣਾ ਨਾ ਬੰਦਿਆਂ ਨੂੰ ਉੱਠਣਾ। ਨਾ ਬੰਦਿਆਂ ਨੇ ਉੱਠਣਾ। ਹਾਂ ਤੇ ਜਿਹੜਾ ਉਦੋਂ ਜਿਹੜੇ ਵਿਆਹ ਸ਼ਾਦੀਆਂ 'ਚ ਜਿਹੜਾ ਬਰਾਤਾਂ ਜਦੋਂ ਆਉਂਦੀਆਂ ਸੀ, ਹਾਂ ਉਦੋਂ ਜਿਹੜਾ ਰੋਟੀ ਦਿੰਦੇ ਸੀ ਬਰਾਤ ਨੂੰ, ਹਾਂ ਉਹਦੇ 'ਚ ਕੀ ਬਹੁਤਾ ਜਿਹੜਾ ਪੱਕਦਾ ਹੁੰਦਾ ਸੀ? ਉਹਦਾ ਇਦਾਂ ਤੇਰੀ ਰੋਟੀ ਮਰਜੀ ਹੈ ਨਾ ਹਾਂ ਹਾਂ
ਤੈਨੂੰ ਕਹਿਣਾ ਮੈਂ ਪਰਾਤ ਲੈ ਆ ਜਾਂ ਦੇਸ਼ਕਾ ਲੈ ਜਾ ਪਰਾਤ ਤੇ ਆਪਦੀ ਰੋਟੀ ਲੈ ਜਾ ਆਪਦੀ ਰੋਟੀ ਉਹਦੇ ਇੱਦਾਂ ਮੰਨਦੇ ਸੀ ਤੇ ਦਿੰਦੇ ਸੀ ਭੁੰਨਵੇਂ ਚਾਵਲ ਗੁੜ ਵਾਲੇ ਅੱਛਾ ਗੋੜ ਵਾਲੇ ਜੁੜਦੇ ਜੁੜਦੇ ਤਾਂ ਨਹੀਂ ਪਤਾ ਨਾ ਸੁਣਦਾ ਅੱਛਾ ਉਦੋਂ ਜਿਹੜੇ ਭੁਜਵੇਂ ਜਿਹੜੇ ਚੌਲ ਸੀ ਗੁੜ ਵਾਲੇ ਹੁਣ ਹਾਂ। ਗੋੜ ਵਾਲੇ ਗੁੜ ਵਾਲੇ ਭੁੰਨਵੇਂ ਚਾਵਲ ਬਸ ਭੁੰਨਵੇਂ ਗੁੜ ਵਾਲੇ ਚੌਲਾਂ ਦਾ ਗੁੜ ਵਾਲੇ ਗੁੜ ਨਾਲ ਦੇ ਦੇਣਾ ਭਾਵੇਂ ਬੱਕਰੇ ਦਾ ਹੋਵੇ ਭਾਵੇਂ ਕੱਟੇ ਦਾ ਭਾਵੇਂ ਵੈਰ ਦਾ ਠੀਕ ਆ ਨਾਲ ਗੋਸ਼ਤ ਦੇ ਦੇਣਾ ਨਾਲ ਗੋਸ਼ਤ ਜਿੰਨਾ ਕੋਲ ਦਾ ਦਬ ਖਾਣ ਵਾਲਾ ਹੋਵੇ ਅੱਛਾ ਨਾਲ ਦੇ ਦੇਣਾ ਹਾਂ ਹੁਣ ਹਟ ਕੇ ਰੋਟੀ ਪਕਾਉਣੀ। ਅੱਛਾ ਉਦੋਂ ਚੂੰਕਿ ਆ ਬਿਜਲੀ ਵਾਲਾ ਨਿਜ਼ਾਮ ਤੇ ਹੈ ਨਹੀਂ ਸੀਦਾ ਅਸਲਾ ਹੈ ਨਹੀਂ ਅੱਛਾ ਲੋਕ ਜਿਹੜੀਆਂ ਹੁੰਦੀਆਂ ਸੀ ਸ਼ਿਖਰ ਦੁਪਹਿਰਾਂ ਜੇਠ ਹਾੜ ਦੀਆਂ ਹਾਂ ਹੁਣ ਤਾਂ ਪੱਖਿਆਂ ਹੇਠ ਪੈ ਜਾਂਦੇ ਆ ਉਦੋਂ ਸ਼ਿਖਰ ਦੁਪਹਿਰਾਂ ਜਿਹੜੀਆਂ ਜੇਠ ਹਾੜ ਦੀਆਂ ਉਹ ਕਿਵੇਂ ਕੱਟਦੇ ਸੀ ਬਾਹਰ। ਰੁੱਖਾਂ ਹੇਠਾਂ ਜਾਂ ਕਿੱਥੇ ਪਤਾ ਵੀ ਨਹੀਂ ਸੀ ਅੱਛਾ ਯਾਨੀ ਗਰਮੀ ਦਾ ਪਤਾ ਵੀ ਨਹੀਂ ਸੀਦਾ ਪਤਾ ਵੀ ਨਹੀਂ ਸੀ ਹੁਣ ਤੇ ਮਾੜੀ ਜੀ ਗੱਲ ਹੋਵੇ ਕਹਿਣ ਮੈਨੂੰ ਤਾਂ ਲੱਗ ਗਿਆ ਕਹਿੰਦੇ ਆ ਮੇਰੇ ਕੋਲ ਹਿੱਲ ਨਹੀਂ ਹੁੰਦਾ ਹਾਂ। ਮੈਂ ਇਦਾਂ ਹੋ ਗਈ ਅੱਛਾ ਉਦੋਂ ਜਿਹੜੇ ਜੇਠ ਹਾੜ ਸੀ ਉਦੋਂ ਪਤਾ ਹੀ ਨਹੀਂ ਸੀ ਹੁੰਦਾ ਕਿ ਨਾ ਗਰਮੀ ਹੈ ਪਤਾ ਹੀ ਨਹੀਂ ਅਸਲਾ ਤੇ ਪੋਹ ਮਾਗ ਜੇ ਪਾਲਾ ਕਿਦਾਂ ਸੀ ਨਾ ਪਾਲਾ ਤਾਂ ਖੈਰ ਬਾਬਾ ਹੁੰਦਾ ਸੀ ਹੁਣ ਪਾਲਾ ਹੈ ਨਹੀਂ ਉਦੋਂ ਬਹੁਤਾ ਹੁੰਦਾ ਹੁਣ ਹੈ ਨਹੀਂ ਉਦੋਂ ਜ਼ਿਆਦਾ ਹੁੰਦਾ ਸੀ ਲੱਗਦਾ ਕਿੰਨਾ ਕੁ ਸੀ ਹਾਂ ਪਾਲਾ ਕਿੰਨਾ ਕੁ ਲੱਗਦਾ ਸੀ ਉਦੋਂ ਬਾਬਾ ਲੱਗਦਾ ਜਿਹੜੇ ਚੰਗੇ ਫੇਸ ਫੂਸ ਲੈਣੇ ਪਏ ਆ ਹੁਣ ਤਾਂ ਲੋਈਆਂ ਨੇ ਫੈਰੀਆਂ ਨਾ ਹਾਂ ਉਦੋਂ ਖੇਤ ਚ ਤਈਆਂ ਸੀ ਅੱਛਾ ਉਦੋਂ ਖੇਤ ਚ ਪਈਆਂ ਦੋਰੀਆਂ ਅੱਛਾ ਉਹ ਲੈ ਲੈਣੀਆਂ ਉੱਤੇ ਅੱਛਾ ਦੂਸਰੀ ਗੱਲ ਇਹ ਹੈਗੀ ਆ ਬਈ ਇਹਦਾ ਮਤਲਬ ਆ ਵੀ ਕੋਈ ਜਦੋਂ ਦੀ ਹੋਸ਼ ਸੰਭਾਲੀ ਆ ਵੱਛੇ ਡੰਗਰ ਮੱਝਾਂ ਸੋਹਣੀਆਂ ਰੱਖੀਆਂ ਸੋਹਣੀਆਂ ਮੇਰੇ ਅੱਗੇ ਨੇ ਰੱਖੀਆਂ ਪਾਕਿਸਤਾਨ ਨੇ ਕਿਸੇ ਨੇ ਨਹੀਂ ਰੱਖੀਆਂ ਤੇ ਇਹ ਵੀ ਪਤਾ ਲੱਗਾ ਪਿੰਡ ਚੋਂ ਆਸੋਂ ਪਾਸਿਓਂ ਬਈ ਦੱਸ ਦੇਣ ਲੋਕ ਦੱਸਦੇ ਆ ਬਈ ਜਿੰਨੀ ਦੇਰ ਤੂੰ ਹੱਥੀ ਨਹੀਂ ਸੀ ਬਲਦਾਂ ਨੂੰ ਆਟਾ ਉਟਾ ਪਾ ਲੈਂਦਾ ਤੈਨੂੰ ਉਨੀ ਦੇਰ ਸਕੂਨ ਨਹੀਂ ਸੀ ਆਉਂਦਾ ਹਾਂ ਆਟਾ ਵੀ ਪਾਉਣਾ ਪੱਠੇ ਵਧੀਆ ਫਸਲ ਥੋੜੀ ਬੀਜਣੀ ਪੱਠਾ ਜ਼ਿਆਦਾ ਬੀਜਣਾ ਨਹੀਂ ਸੀ ਮੁੱਕਾ ਕਦੇ ਕੋਈ ਚੀਜ਼ ਨਹੀਂ ਸੀ ਮੁੱਕੀ ਅੱਛਾ ਕਦੀ ਇਦਾਂ ਵੀ ਹੋਇਆ ਵੀ ਤੂੰ ਮਾਲ ਡੰਗਰ ਤੇ ਰੱਖਿਆ ਸੀ ਕਦੇ ਤੇਰੀ ਪੱਠੇ ਮੁੱਕ ਗਏ ਹੋਣ ਮੁੱਕ ਜਾਣੇ ਤੇ ਕਿੱਲਾ ਦਾੜਾ ਲੈ ਲੈਣਾ ਲੈ ਲੈਣਾ ਅੱਛਾ ਵੀ ਇਹਨਾਂ ਨੂੰ ਨਹੀਂ ਭੁੱਖ ਹੋਣ ਦਿੱਤੀ ਸਰਫਾ ਨਹੀਂ ਕਰਨਾ ਅੱਛਾ ਇਹ ਸਰਫਾ ਨਹੀਂ ਕਰਦਾ ਚੋਰੀ ਵੀ ਵੱਲ ਲੈਂਦਾ ਸੀ ਹੈਂ? ਉਹ ਚੋਰੀ ਵੀ ਵੱਲ ਲੈਂਦਾ ਸੀ ਪੱਠੇ ਪੁੱਠੇ ਉਦਾਂ ਚੋਰੀ ਚਾਰੀ ਵੱਢ ਲੈਂਦੇ ਸੀ ਕਿ ਨਹੀਂ ਉਹ ਤਾਂ ਤੈਨੂੰ ਮੈਂ ਦੱਸਦਾ ਵਾਂ ਤੂੰ ਤਾਂ ਫਿਰ ਹੁਣ ਵੇਖੇ ਰਹਿਮਤੁल्लाह ਅਮਰੀਕਾ ਹਾਂ ਵੇਖਿਆ ਚੰਗੀ ਉਹ ਤਰ੍ਹਾਂ ਮੈਂ ਵੇਖਿਆ ਹੀ ਆਹੋ ਪਹਿਲਾ ਮੁੱਛਰ ਵੇਖਿਆ ਨਹੀਂ ਉਹ ਨਹੀਂ ਵੇਖਿਆ ਨੇ ਉਹ ਨਹੀਂ ਵੇਖਿਆ ਉਹ ਫਿੱਡੋ ਵੇਖਿਆ ਸੀ ਫਿੱਟੋ ਫਿੱਡੋ ਦਾ ਤੇ ਹੁਣ ਚਾਚਾ ਮਰਿਆ ਇਹਨਾਂ ਦਾ ਨਹੀਂ ਉਹ ਨਹੀਂ ਵੇਖਿਆ ਨਹੀਂ ਵੇਖਿਆ ਹੋਣਾ ਉਹ ਸ਼ਾਇਦ ਵੇਖਿਆ ਵੀ ਹੁਣ ਜੇਲ੍ਹ ਚ ਨਹੀਂ ਦਾ ਬੜਾ ਉਹਨੇ ਨਹੀਂ ਉਹ ਨਹੀਂ ਵੇਖਿਆ ਉਹ ਚਰਦਾ ਮਰਿਆ ਤੇ ਅਸੀਂ ਤਿੰਨ ਚਾਰ ਜਣੇ ਨਾ ਚਾਰ ਖੁਸ਼ੀ ਆ ਬੁੱਕੇਗਾ ਅਸਾਂ ਨੂੰ ਨਾ ਪਿਓ ਤੇ ਸਾਨੂੰ ਫਿਰ ਐਵੇਂ ਚੱਕ ਪਾ ਕਰਕੇ ਨਾ ਫਲੇ ਜਾਣੇ ਹਾਂ ਉਹਨਾਂ ਲੈ ਜਾਣਾ ਆਖਣਾ ਯਾਰ ਫਲਾਣੇ ਨੇ ਫਲੀ ਵਾਲਾ ਕੁਆਰਾ ਅੱਛਾ ਚਲੋ ਲੈ ਗਏ ਯਾਰ ਵੜ ਕੇ ਵੱਢ ਲੈ ਜੇ ਉਹ ਮੈਨੂੰ ਚੱਕੇ ਪੂਰੇ ਤੇ ਮੁਰੱਬੇ ਜਾ ਕੇ ਸਿੱਧੇ ਅੱਛਾ ਉਹਨਾਂ ਨੂੰ ਲੱਗ ਗਿਆ ਪਤਾ ਹਾਂ ਲਾਲਾ ਕੋ ਵੱਡੇ ਹਾਂ ਤੇ ਉਹ ਆਖਣ ਲੱਗੇ ਵੀ ਚੰਗੀ ਨਹੀਂ ਤੁਸੀਂ ਕੀਤੀ ਤੇ ਤਾਂ ਤੁਹਾਨੂੰ ਮਾਫ ਹੋ ਆਹ ਚਲੋ ਕੋਈ ਨਹੀਂ ਲੈ ਗਏ ਆ ਓਏ ਉਦੋਂ ਐਡਾ ਗੁੱਸਾ ਨਹੀਂ ਕਰਦੇ ਹਾਂ ਜੇ ਕੋਈ ਲੈ ਵੀ ਨਾ ਆਉਂਦਾ ਨਾ ਮੰਨ ਜਾਂਦੇ ਸੀ ਮੰਨ ਜਾਂਦੇ ਸੀ ਹੁਣ ਜੋ ਕਿ ਵਾਢਾ ਤਾਂ ਅਗਲਾ ਪਰਚਾ ਕਰ ਦਿੰਦਾ ਪਰਚਾ ਕਰ ਦਿੰਦਾ ਹਾਂ ਲੋ ਜੀ ਹਜ਼ਰਾਤ ਮੁਹਤਰਮ ਮੱਖਣ ਜੱਟ ਪੰਜਾਬੀ ਚੈਨਲ ਅਗਰ ਤੁਹਾਨੂੰ ਇਹ ਇੰਟਰਵਿਊ ਚੰਗਾ ਲੱਗਾ ਹੋਵੇ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਵੀ ਕਰਿਓ ਇਹ ਬਾਬਾ ਉਹ ਮੁਲਕ ਚੰਗਾ ਸੀ ਹਾਂ ਉਹ ਮੁਲਕ ਚੰਗਾ ਸੀ ਉਹ ਚੰਗਾ ਹੁਣ ਨਹੀਂ ਚੰਗਾ ਹਾਂ ਇਹ ਦੇਖੋ ਦੂਸਰੇ ਪਾਰਟ 'ਚ ਅਸੀਂ ਮਜ਼ੀਦ ਦੇਖੋ ਗੱਲਾਂ ਸੁਣਾਂਗੇ ਉਸ ਦੌਰ ਦੀਆਂ ਜਦੋਂ ਲੋਕ ਇੱਕ ਦੂਜੇ ਨਾਲ ਪੇ ਕਰਦੇ ਸੀ ਇੱਕ ਦੂਜੇ ਦੀ ਇੱਜ਼ਤ ਦੇ ਸਾਂਝੇ ਸੀ ਹਾਂ ਇੱਕ ਦੂਜੇ ਦੀਆਂ ਸਾਵਾਂ ਨਾਲ ਜੀਂਦੇ ਸੀ ਹਾਂ ਭਰਾ ਭੈਣਾਂ ਤੇ ਮਾਣ ਕਰਦੇ ਸੀ ਬਹੁਤ ਭੈਣਾਂ ਭਰਾਵਾਂ ਨੂੰ ਆਪਣੀ ਸ਼ਾਨ ਸਮਝਦੀਆਂ ਸੀ ਹਾਂ ਤੇ ਜਿਹੜੇ ਬਾਬਲ ਸੀ ਬਾਪ ਸੀ ਧੀਆਂ ਨੂੰ ਇੱਜ਼ਤ ਦਿੰਦੇ ਸੀ ਧੀਆਂ ਆਪਣੇ ਬਾਬਲ ਦੀ ਪੱਗ ਦੀ ਹਿਫਾਜ਼ਤ ਕਰਦੀਆਂ ਸੀ ਉਹ ਵੇਲੇ ਦੀਆਂ ਗੱਲਾਂ ਦੂਸਰੇ ਪਾਰਟ 'ਚ ਤੁਹਾਨੂੰ ਫੇਰ ਸਹੀ ਗੱਲ ਹਾਂ ਦੂਸਰੇ ਪਾਰਟ 'ਚ ਤੁਹਾਨੂੰ ਫੇਰ ਸੁਣਾਵਾਂਗੇ ਤੇ ਹੁਣ ਇਜਾਜ਼ਤ ਦਿਓ ਉਦੋਂ ਤੱਕ ਅੱਲਾ ਹਾਫਿਜ਼ ਅਸਲਾਮ ਅਲੈਕੁਮ ਹਾਂ